आदाब ते सत श्री अकाल। तुसी जुड़े हुए हो पंजाबी रेडियो यूएसए दे नाल। पंजाबी रेडियो यूएसए दे नैशनल ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਇੱਕ ਨੇ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ जी। बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ ਦੇ ਵਿੱਚ 10 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 11 ਜੁਲਾਈ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਅਮਰੀਕਾ ਮੁਜਬ ਇਹ ਖਬਰਾਂ ਮੰਡੇ ਟੂ ਫਰਾਈਡੇ ਯਾਨੀ ਹਫਤੇ ਦੇ 5 ਦਿਨ ਔਰ ਅਮਰੀਕਾ ਤੋਂ ਅੱਡ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਤੁਸੀਂ ਟਿਊਜ਼ਡੇ ਟੂ ਸੈਟਰਡੇ ਸੁਣ ਵੀ ਸਕਦੇ ਜੀ ਔਰ ਵੇਖ ਵੀ ਸਕਦੇ ਜੀ ਸਾਡੇ ਡਿਜੀਟਲ ਪਲੇਟਫਾਰਮ ਤੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦ ਨੇ ਖਬਰਾਂ ਲੈ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ ਇਰਾਨੀ ਪ੍ਰੈਜ਼ੀਡੈਂਟ ਨਾਲ ਰਾਬਤਾ ਸਮਝੌਤੇ ਦੀਆਂ ਸ਼ਿਕਾਂ ਤੇ ਅਮਲ ਕਰਨ ਲਈ ਆਖਿਆ ਜੀ। ਅਸਲ ਦੇ ਵਿੱਚ ਅਮਰੀਕਾ ਵੱਲੋਂ ਨਵੇਂ ਹਮਲੇ ਈਰਾਨ ਦਾ ਜਵਾਬ ਬਹਿਰੇਨ, ਕੁਵੈਤ ਔਰ ਸੁਣਿਆ ਸਊਦੀ ਅਰਬ ਦੇ ਵਿੱਚ ਵੀ ਹਮਲਾ ਕੀਤਾ ਗਿਆ ਹੈ। ਉਤੋਂ ਟਰੰਪ ਹੋਣਾ ਦਾ ਤਤਾ ਬਿਆਨ ਕਿ ਜੇ ਮੈਨੂੰ ਕਤਲ ਕੀਤਾ ਜਾਏ ਤਾਂ ਮੈਂ ਅਮਰੀਕੀ ਫੌਜ ਨੂੰ ਹੁਕਮ ਦੇਣਾ ਆ ਕਿ ਈਰਾਨ ਨੂੰ ਤਬਾਹ ਤਿੱਲਾ ਫਨਾ ਫਿੱਲਾ ਕਰ ਦਿੱਤਾ ਜਾਏ, ਇਹਨੂੰ ਨਕਸ਼ੇ ਤੋਂ ਮਿਟਾ ਦਿੱਤਾ ਜਾਏ। ਇਹ ਗਰਮਾ ਗਰਮ ਬਿਆਨ ਹੋਣ ਦੇ ਔਰ ਪਾਕਿਸਤਾਨ ਵਾਸਤੇ ਹੁਣ ਦੋਹਰੀ ਮੁਸ਼ਕਲ ਖੜੀ ਹੋ ਗਈ। ਦੋਹਰੀ ਮੁਸ਼ਕਲ ਇਸ ਲਈ ਖੜੀ ਹੋ ਗਈ ਹੈ ਕਿ ਕਾਲੀਬਾਫ ਹੋਣੇ ਨੇ ਜਿਹੜੇ ਉਹਨਾਂ ਨੇ ਪਾਕਿਸਤਾਨੀ ਫੌਜ ਮੁਖੀ ਨੂੰ ਕੱਲ ਫੋਨ ਕੀਤਾ ਕਿ ਜੀ ਇਹ ਦੇਖ ਲਓ ਅਮਰੀਕਾ ਸਮਝੌਤੇ ਤੋਂ ਪਰਾਂ ਹੋ ਗਿਆ ਆ, ਸਾਡੇ ਤੇ ਹਮਲਾ ਕਰ ਦਿੱਤਾ ਗਿਆ ਆ, ਅਸੀਂ ਹੁਣ ਜਵਾਬ ਦੇਣ ਲੱਗੇ। ਕਹਿੰਦੇ ਨੇ ਕਿ ਪਾਕਿਸਤਾਨੀ ਫੌਜ ਮੁਖੀ ਨੇ ਬੜੀ ਕੋਸ਼ਿਸ਼ ਕੀਤੀ ਕਿ ਦੇਖੋ ਏਦਾਂ ਨਾ ਕਰੋ। ਉਦੋਂ ਤੱਕ ਉਹ ਕੁਵੈਤ ਔਰ ਬਹਿਰੇਨ ਤੇ ਹਮਲੇ ਕਰ ਚੁੱਕੇ ਸਨ ਔਰ ਸਊਦੀ ਅਰਬ ਦੇ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਈਰਾਨ ਇਸ ਗੱਲ ਨੂੰ ਨਹੀਂ ਸਮਝਣ ਡਿਆ ਕਿ ਪਾਕਿਸਤਾਨ ਉਹਦੇ ਵਾਸਤੇ ਕਿੰਨੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਅਮਰੀਕਾ ਦਾ ਵੀ ਤਰਲਾ ਕਰ ਰਿਹਾ ਹੈ, ਕਤਰ ਨੂੰ ਨਾਰ ਲਾ ਕੇ ਪਾਕਿਸਤਾਨ ਨੂੰ ਨਸਭੱਜ ਵੀ ਕਰ ਰਿਹਾ ਹੈ। ਪਾਕਿਸਤਾਨ ਦਾ ਸਊਦੀ ਅਰਬ ਦੇ ਨਾਲ ਡਿਫੈਂਸ ਸਮਝੌਤਾ ਆ। ਹੁਣ ਉੱਥੇ ਅਮਰੀਕੀ ਅੱਡੇ ਨੇ ਜਾਂ ਅਮਰੀਕੀ ਟਿਕਾਣੇ ਨੇ ਜਾਂ ਕੁਝ ਵੀ ਹੈ, ਜਦੋਂ ਈਰਾਨ ਸਊਦੀ ਅਰਬ ਦੇ ਉੱਤੇ ਹਮਲਾ ਕਰੇਗਾ ਤੇ ਪਾਕਿਸਤਾਨ ਫਿਰ ਮਜਬੂਰ ਆ ਕਿ ਉਹਨੇ ਤੇ ਸਊਦੀ ਅਰਬ ਵੱਲ ਜਾਂਦਾ ਕੋਈ ਵੀ ਬੰਬ ਗੋਲਾ ਡਰੋਨ ਮਿਜ਼ਾਈਲ ਹੈ ਜਿਹੜਾ ਉਹਦਾ ਜਵਾਬ ਦੇਣਾ ਹੈ। ਹੁਣ ਪਾਕਿਸਤਾਨ ਇਹ ਕਹਿਣ ਡਿਆ ਕਿ ਇਹਦਾ ਮਤਲਬ ਕਿ ਤੂੰ ਫਿਰ ਮੇਰੇ ਨਾਲ ਵੀ ਮੱਥਾ ਲਾਉਣਾ ਚਾਹੁੰਦਾ ਮੈਂ। ਕੰਡੀਸ਼ਨ ਇਹ ਇਸ ਵੇਲੇ ਬਣ ਚੁੱਕੀ ਹੈ। ਉਸ ਤੋਂ ਬਾਅਦ ਪਾਕਿਸਤਾਨ ਲਈ ਹੁਣ ਜਿਹੜੀਆਂ ਮੁਸ਼ਕਲਾਂ ਖੜੀਆਂ ਨੇ, ਜੇ ਪਾਕਿਸਤਾਨ ਨਹੀਂ ਖੜਦਾ ਤੇ ਸਊਦੀ ਅਰਬ ਕਹਿੰਦਾ ਹੈ ਕਿ ਇੰਨੀ ਫੌਜ ਇੰਨਾ ਡਿਫੈਂਸ ਸਿਸਟਮ ਕਾਹਦੇ ਲਈ, ਖੇਡਣ ਲਈ ਲਾਇਆ ਜਾਂ ਵਿਖਾਉਣ ਲਈ ਲਾਇਆ, ਕਰਨ ਕੀ ਡਿਆ ਮੈਂ। ਸੋ ਇਸ ਵੇਲੇ ਪਾਕਿਸਤਾਨ ਲਈ ਮਾਮਲੇ ਨੇ ਜਿਹੜੇ ਉਹ ਸਖਤ ਔਖੇ ਹੋ ਗਏ ਨੇ। ਇਹਨਾਂ ਹਾਲਾਤਾਂ 'ਚ ਹੁਣ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਨੇ ਜਿਹੜੇ ਉਹਨਾਂ ਨੇ ਈਰਾਨੀ ਜਿਹੜੇ ਪ੍ਰੈਜ਼ੀਡੈਂਟ ਨੇ ਮਸੂਦ ਪੇਜ਼ਸ਼ਕਿਆਨ ਹੋਣੇ ਉਹਨਾਂ ਦੇ ਨਾਲ ਰਾਬਤਾ ਕੀਤਾ ਹੈ। ਯਾਦ ਰਵੇ ਕਿ ਪਾਕਿਸਤਾਨੀ ਫਾਰਨ ਆਫਿਸ ਇਸ ਤੋਂ ਪਹਿਲਾਂ ਸਰਕਾਰੀ ਪੱਧਰ ਤੇ ਕੱਲ ਦਾ ਇਹ ਬਿਆਨ ਦੇ ਚੁੱਕਿਆ ਹੈ ਕਿ ਦੋਵੇਂ ਫਰੀਕ ਯਾਨੀ ਅਮਰੀਕਾ ਔਰ ਈਰਾਨ ਤਹਮੁਲ ਤੋਂ ਕੰਮ ਲੈਣ। ਇਸਲਾਮਾਬਾਦ ਸਮਝੌਤੇ ਦੇ ਮੁਤਾਬਕ ਗੱਲ ਜਿਹੜੀ ਸਟੈਪ ਬਾਈ ਸਟੈਪ ਅੱਗੇ ਵਧਣੀ ਸੀ। 7 ਦਿਨਾਂ 'ਚ ਸਮਝੌਤਾ ਹੋਣਾ ਸੀਗਾ, ਫਿਰ 6 ਮਹੀਨਿਆਂ ਦੇ ਵਿੱਚ ਫਾਈਨਲ ਜਿਹੜਾ ਹੋਣਾ ਸੀਗਾ ਉਹਦੇ ਉੱਤੇ ਉਹਦਾ ਸਟੈਪ ਬਾਈ ਸਟੈਪ ਤੁਰੋ। ਇਹ ਇੱਕ ਦੂਜੇ ਦੇ ਉੱਤੇ ਹਮਲੇ ਨੇ ਜਿਹੜੇ ਇਹ ਖਿੱਤੇ ਦੇ ਕਿਸੇ ਪਾਸਿਓਂ ਵੀ ਹੱਕ ਦੇ ਵਿੱਚ ਚੰਗੇ ਨਹੀਂ ਗਏ ਹੈ। ਹੁਣ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਵੀ ਗੱਲਬਾਤ ਕੀਤੀ ਹੈ ਜਿਹੜੀ ਈਰਾਨੀ ਪ੍ਰੈਜ਼ੀਡੈਂਟ ਦੇ ਨਾਲ। ਉਹ ਇਹੋ ਹੀ ਹੈ ਕਿ ਦੇਖੋ ਲੜਾਈ ਤੋਂ ਬਾਅਦ ਵੀ ਤੁਸੀਂ ਟੇਬਲ ਟਾਕ ਲਈ ਆਉਣਾ ਹੀ ਹੈ ਨਾ, ਅਸੀਂ ਵੀ ਇਹ ਮੰਗ ਕਰਨੇ ਆ। ਪਰ ਇਸ ਵੇਲੇ ਕਹਿਣ ਦੇ ਨੇ ਕਿ ਅਮਰੀਕਾ ਆਪਣੀ ਮਰਜ਼ੀ ਕਰਨ ਡਿਆ ਹੈ, ਇਸਰਾਈਲ ਇਹਦੇ ਤੇ ਬਹੁਤ ਖੁਸ਼ ਹੈ ਔਰ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹਨਾਂ ਤੇ ਪਾਣੀ ਫਿਰਨ ਡਿਆ ਕਿਉਂਕਿ ਈਰਾਨ ਨੇ ਐਲਾਨ ਕਿਹਾ ਹੈ ਕਿ ਜੀ ਨਾ ਤੇ ਅਸੀਂ ਕੋਈ ਇਹੋ ਜਿਹੀ ਰੀਝ ਬੰਨ੍ਹਦਾ ਕਿ ਅਮਰੀਕਾ ਦੇ ਨਾਲ ਗੱਲਬਾਤ ਕਰੀਏ ਤੇ ਸਾਡੇ ਤੇ ਜਿਹੜਾ ਹਮਲਾ ਹੋਏਗਾ ਅਸੀਂ ਡਟ ਕੇ ਉਹਦਾ ਜਵਾਬ ਦਾਂਗੇ। ਮੁਸ਼ਕਿਲ ਪਾਕਿਸਤਾਨ ਲਈ ਹੈ ਕਿ ਜਦੋਂ ਉਹਨਾਂ ਨੇ ਜਵਾਬ ਦੇਣਾ ਤੇ ਉਹਦੀ ਲਪੇਟ 'ਚ ਸਊਦੀ ਅਰਬ ਵੀ ਹੋਣਾ ਆ। ਸਊਦੀ ਅਰਬ ਦੇ ਨਾਲ ਖਲੋਣਾ ਪਾਕਿਸਤਾਨ ਹੈ ਜਿਹੜਾ ਉਹ ਇਸ ਵੇਲੇ ਵੱਜਾ ਪਿਆ ਆ। ਉਹ ਹਮਲੇ ਨੇ ਜਿਹੜੇ ਉਹਨਾਂ ਤੋਂ ਈਰਾਨ ਨਹੀਂ ਮੁੜਦਾ ਔਰ ਸਊਦੀ ਅਰਬ ਇੰਨਾ ਫੋਰਸ ਕਰਦਾ ਹੈ, ਧੌਣ ਤੇ ਅੰਗੂਠਾ ਰੱਖਦਾ ਕਿ ਦੇ ਜਵਾਬ, ਔਰ ਪਾਕਿਸਤਾਨ ਨੂੰ ਉਥੋਂ ਈਰਾਨ ਦੇ ਉੱਤੇ ਕੋਈ ਅਟੈਕ ਕਰਨਾ ਪੈਂਦਾ ਤੇ ਆ ਗਵਾਂਢ ਇੱਕ ਬਾਰਡਰ ਲੱਗਣ ਡਿਆ ਆ। ਮਤਲਬ ਪਹਿਲਾਂ ਇੰਡੀਆ ਨਾਲ ਹਾਲਾਤ ਠੀਕ ਨਹੀਂ ਗਏ ਹੈ, ਉਧਰੋਂ ਅਫਗਾਨਿਸਤਾਨ ਦੇ ਨਾਲ ਛਿੜੇ ਨੇ, ਇਧਰ ਈਰਾਨ ਦੇ ਨਾਲ ਵੀ ਫਿਰ ਨਵੀਂ ਅੱਗ ਆ ਜਿਹੜੀ ਉਹ ਭਾਂਬੜ ਦੇ ਵਿੱਚ ਪਾਕਿਸਤਾਨ ਬਣੇਗਾ। ਸੋ ਪਾਕਿਸਤਾਨ ਲਈ ਇਹ ਹਾਲਾਤ ਨੇ ਜਿਹੜੇ ਬਹੁਤ ਮੁਸ਼ਕਿਲ ਚੱਲ ਰਹੇ ਨੇ, ਬਹੁਤ ਜਿਹਨੂੰ ਕਹਿੰਦੇ ਨੇ ਕਿ ਗੁੰਝਲਦਾਰ ਮਾਮਲੇ ਨੇ, ਜਿਹਦੇ ਕਾਰਨ ਪਾਕਿਸਤਾਨੀ ਫੌਜ ਮੁਖੀ ਦੀ ਵੀ ਨਸਭੱਜ ਔਰ ਦੌੜ ਲੱਗੀ ਪਈ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹਨਾਂ ਦੀ ਜੀ। ਫੌਜ ਨੇ ਬਲੋਚਿਸਤਾਨ 'ਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਤੇ 75 ਅੱਤਗਰਦ ਮਾਰਨ ਦਾ ਸਰਕਾਰੀ ਦਾਅਵਾ ਵੀ ਕੀਤਾ ਹੈਗਾ। ਜੀ ਬਿਲਕੁਲ, ਇਹਨੂੰ ਆਪਰੇਸ਼ਨ ਨੂੰ ਪਾਕਿਸਤਾਨ ਦੇ ਸਰਕਾਰੀ ਟੀਵੀ PTV ਦੇ ਮੁਜਬ ਆਪਰੇਸ਼ਨ ਸ਼ਾਬਾਨ ਦਾ ਨਾਮ ਦਿੱਤਾ ਗਿਆ ਹੈ ਤੇ ਇਹਦੇ ਵਿੱਚ ਕਹਿੰਦੇ ਨੇ ਕਿ ਹੁਣ ਇਹ ਜਿਹੜਾ ਉਹਨਾਂ ਨੇ ਡੈਮ ਦੇ ਉੱਤੇ ਹਮਲਾ ਕੀਤਾ ਸੀਗਾ, ਖਬਰਾਂ ਕੋਈ ਚੰਗੀਆਂ ਨਹੀਂ ਆ ਰਹੀਆਂ ਬਲੋਚਿਸਤਾਨ ਤੋਂ। ਪਰਵੀਨ, ਗੈਰ ਸਰਕਾਰੀ ਜ਼ਰੀਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਚਾਗੀ ਸ਼ਹਿਰ
ਚਾਗੀ ਸ਼ਹਿਰ ਦੇ ਉੱਤੇ ਸੈਂਕੜਾਂ ਅੱਤਗਰਦਾਂ ਨੇ ਮੁਸੱਲਾ ਹੋ ਕੇ ਭਾਰੀ ਹਥਿਆਰਾਂ ਦੇ ਨਾਲ ਕਬਜ਼ਾ ਕਰ ਲਿਆ। ਥਾਣਿਆਂ ਤੇ ਕਬਜ਼ਾ ਕਰ ਲਿਆ, ਬੈਂਕਾਂ ਤੇ ਕਬਜ਼ਾ ਕਰ ਲਿਆ, ਸਰਕਾਰੀ ਦਫ਼ਤਰਾਂ ਤੇ ਕਬਜ਼ਾ ਕਰ ਲਿਆ, ਨਿਜ਼ਾਮ ਸਾਂਭ ਲਿਆ ਔਰ ਉਹਨਾਂ ਨੇ ਸ਼ਹਿਰ 'ਚ ਲਾਈਨ ਇਨਫੋਰਸਮੈਂਟ ਦੇ ਨਾਲ ਫੌਜ ਨੂੰ, ਰੇਂਜਰਸ ਨੂੰ ਵੜਨ ਨਹੀਂ ਦਿੱਤਾ। ਹਜੇ ਤੱਕ ਵੀ ਕਹਿੰਦੇ ਨੇ ਕਿ ਉਹ ਗਲੀਆਂ ਦੇ ਵਿੱਚ ਆ ਜਿਹੜਾ ਉਹ ਅਸਲਾ ਲੈ ਕੇ ਪਈ ਫਿਰਦੇ ਨੇ ਔਰ ਉਹਨਾਂ ਦੇ ਜਿਹੜੇ ਟੋਪੀਆਂ ਜਾਂ ਬੈਜ ਲੱਗੇ ਹੋਏ ਨੇ ਉਹ ਬਲੋਚ ਲਿਬਰੇਸ਼ਨ ਆਰਮੀ ਦੇ BLA ਦੇ ਨੇ। ਸੋ ਲੋਕਾਂ ਨੂੰ ਉੱਥੇ ਉਹ ਇਹੋ ਜਿਹੀਆਂ ਕਾਰਵਾਈਆਂ ਕਰਕੇ ਦੱਸਣ ਦੇ ਨੇ ਕਿ ਇੱਥੇ ਸਰਕਾਰ ਦੀ ਕੋਈ ਰੇਟ ਨਹੀਂ ਹੈ ਤੇ ਜਿਹੜਾ ਕੋਈ ਸਰਕਾਰ ਦਾ ਚੇਤਾ ਹੈ ਜਾਂ ਸਰਕਾਰ ਦੇ ਬਾਰੇ ਹਮਦਰਦੀ ਰੱਖਦਾ ਜਾਂ ਵਫਾਦਾਰੀ ਰੱਖਦਾ ਉਹ ਵੇਖ ਲਵੇ ਕਿ ਅਸੀਂ ਪੂਰੇ ਇਲਾਕੇ ਦੇ ਉੱਤੇ ਕੰਟਰੋਲ ਹੈ ਜਿਹੜਾ ਉਹ ਸਾਂਭ ਲਿਆ ਆ, ਕਰਨਾ ਵੀ ਜਾਣਦੇ ਆ ਔਰ ਉਹ ਨਾ ਹੋਵੇ ਕਿ ਫੌਜ ਦੇ ਆਉਣ ਤੋਂ ਪਹਿਲਾਂ ਤੁਹਾਨੂੰ ਵੱਟੇ ਖਾਤੇ ਲਾ ਦਈਏ ਜਾਂ ਕਬਰਾਂ 'ਚ ਫੜਾ ਦਈਏ। ਇਹ ਹੁਣ ਹਾਲਾਤ ਉੱਥੋਂ ਦੇ ਵਾਸੀਆਂ ਵਾਸਤੇ ਵੀ ਬਹੁਤ ਖਤਰਨਾਕ ਬਣੇ ਹੋਏ ਨੇ, ਬਾਕੀ ਮਾਮਲੇ ਵੀ ਬਹੁਤ ਗੰਭੀਰ ਨੇ। ਇਹਦੇ 'ਚ ਹੁਣ ਇਸ ਸਫਾਇਆ ਆਪਰੇਸ਼ਨ ਜਿਹਨੂੰ ਆਪਰੇਸ਼ਨ ਸ਼ਬਾਨ ਦਾ ਨਾਂ ਦਿੱਤਾ ਗਿਆ PTV ਮੌਜਬ ਉਹਦੇ ਵਿੱਚ ਅੱਡੋ ਅੱਡ ਇਲਾਕਿਆਂ 'ਚ ਕਾਰਵਾਈਆਂ ਕੀਤੀਆਂ ਜਾ ਰਹੀਆਂ। ਸ਼ੁਰੂ ਕੀਤਾ ਗਿਆ ਹੈ ਉਸੇ ਡੈਮ ਤੇ ਜਿੱਥੇ ਹਮਲਾ ਕਰਕੇ ਪੁਲਿਸ ਵਾਲਿਆਂ ਨੂੰ ਮਾਰਿਆ ਗਿਆ, ਫਿਰ ਯਰਗਮਾਲ ਬਣਾਇਆ ਗਿਆ, ਅਗਵਾ ਕੀਤਾ ਗਿਆ ਔਰ ਉਹਨਾਂ 30 ਨੂੰ ਵੀ ਫਿਰ ਕਤਲ ਕਰਤਾ ਔਰ ਉਹਨਾਂ ਦੇ ਜਨਾਜ਼ੇ ਕੋਇਟਾ ਦੇ ਵਿੱਚ ਰੱਖ ਕੇ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੇ ਇhtਜਾਜ ਕੀਤਾ। ਉਹਨਾਂ ਦਾ ਇਹ ਕਹਿਣਾ ਹੈ ਕਿ ਇਹ 30 ਨੂੰ ਕਤਲ ਕਰਕੇ ਜੰਗਲ 'ਚ ਸੁੱਟਿਆ ਸੀਗਾ, ਪੁਲਿਸ ਨੂੰ, ਫੌਜ ਨੂੰ ਪਤਾ ਸੀਗਾ, ਇਹਨਾਂ ਨੇ ਆ ਕੇ ਲਾਸ਼ਾਂ ਨਹੀਂ ਉੱਥੋਂ ਚੁੱਕੀਆਂ, ਅਸੀਂ ਆਪਣੀਆਂ ਗੱਡੀਆਂ ਕਿਰਾਏ ਤੇ ਲੈ ਕੇ ਆਪੇ ਆਪਣੀ ਮਦਦ ਤੇ ਆਪ ਦੇ ਤਹਿਤ ਜਦੋਂ ਆਏ ਆ ਤੇ ਫਿਰ ਫੋਰਸਿਸ ਨੇ ਵੀ ਇਲਾਕੇ ਨੂੰ ਘੇਰੇ 'ਚ ਕਰਕੇ ਤੇ ਤਸਵੀਰਾਂ ਲਾਉਣ ਦੀ ਕੋਸ਼ਿਸ਼ ਕੀਤੀ। ਲੋਕ ਨੇ ਜਿਹੜੇ ਉਹ ਵੱਟੇ ਮਾਰਨ ਦੇ ਨੇ ਗੱਡੀਆਂ ਨੂੰ, ਫੌਜ ਦੀਆਂ ਨੂੰ, ਪੁਲਿਸ ਦੀਆਂ ਨੂੰ। ਸੋ ਹਾਲਾਤ ਵਾਵਾ ਗੰਭੀਰ ਨੇ ਜਿਹੜੇ ਇਹ ਬਣੇ ਪਏ ਨੇ ਔਰ ਸੱਚੀ ਗੱਲ ਇਹ ਹੈ ਕਿ ਇਸ ਵੇਲੇ ਉੱਥੇ ਪਾਕਿਸਤਾਨੀ ਫੌਜ ਨੂੰ, ਫੋਰਸਿਸ ਨੂੰ ਔਰ ਲਾਈਨ ਇਨਫੋਰਸਮੈਂਟ ਏਜੰਸੀਜ਼ ਨੂੰ ਅੱਤਗਰਦਾਂ ਦੇ ਖਿਲਾਫ ਮੁਕਾਬਲੇ ਵਾਸਤੇ ਬੜਾ ਸਖਤ ਵਕਤ ਜਿਹੜਾ ਉਹ ਵੇਖਣਾ ਪੈ ਰਿਹਾ ਜੀ। ਸੁਪਰੀਮ ਕੋਰਟ ਨੇ ਨੈਸਲਾ ਟਾਵਰ ਕਰਾਚੀ ਡੇਗਣ ਦਾ ਹੁਕਮ ਦਿੱਤਾ ਸੀ ਪਰ ਹੁਣ ਦੀ ਫੈਡਰਲ ਕਨਸਟੀਟਿਊਸ਼ਨ ਕੋਰਟ ਨੇ ਫੈਸਲਾ ਵਾਪਸ ਲੈ ਲਿਆ। ਅਸਲ ਦੇ ਵਿੱਚ ਜੀ ਉਦੋਂ ਦੇ ਜਿਹੜੇ ਚੀਫ ਜਸਟਿਸ ਆਫ ਪਾਕਿਸਤਾਨ ਸਨ ਉਹਨਾਂ ਨੂੰ ਇਮਰਾਨ ਖਾਨ ਹਾਮੀ ਸਮਝਿਆ ਜਾਂਦਾ ਸੀਗਾ। ਕਰਾਚੀ ਇੱਕ ਘਣੀ ਆਬਾਦੀ ਦਾ ਸ਼ਹਿਰ, ਸਰਕਾਰੀ ਨਾਲਿਆਂ ਤੇ ਕਬਜ਼ਾ, ਸਰਕਾਰੀ ਛੱਪੜਾਂ ਤੇ ਕਬਜ਼ਾ, ਕਿੱਥੇ ਕਿੱਥੇ ਕਬਜ਼ੇ ਨਹੀਂ ਗਏ ਹੋਏ ਜਿਹੜੇ ਕਦੀ ਅੱਜ ਤੋਂ 30 ਸਾਲ 40 ਸਾਲ ਪਹਿਲੇ ਸਰਕਾਰੀ ਨਾਲੇ ਸਨ। ਹੁਣ ਤੇ ਉਹ ਸੀਵਰੇਜ ਕਿੱਧਰ ਨੂੰ ਜਾਏ, ਸੀਵਰੇਜ ਦੇ ਉੱਤੇ ਉਹਨਾਂ ਨੇ ਲੈਂਟਰ ਪਾ ਕੇ ਤੇ ਉਹਦੇ ਉੱਤੇ ਮਕਾਨ ਬਣਾਏ ਨੇ। ਉਹ ਫਿਰ ਗੈਸ ਤੇ ਘੁੱਟਣ ਦੇ ਨਾਲ ਜਦੋਂ ਪਾਟਦਾ ਤੇ ਫਿਰ ਧਮਾਕੇ ਹੁੰਦੇ ਨੇ। ਇਹ ਨੈਸਲਾ ਟਾਵਰ ਹੈ ਜਿਹੜਾ, ਟੈਸਲਾ ਟਾਵਰ, ਇਹ ਵੀ ਇਸੇ ਤਰ੍ਹਾਂ ਦਾ ਇੱਕ ਮਨਸੂਬਾ ਸੀਗਾ ਜਿਹਦੇ ਵਿੱਚ ਨੈਸਲਾ ਟਾਵਰ ਦੇ ਬਾਰੇ ਉਦੋਂ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਆਖਿਆ ਕਿ ਇਹਨੂੰ ਢਾਹ ਦਿੱਤਾ ਜਾਏ। ਹੁਣ ਇਹਨੂੰ ਢਾਹ ਦਿੱਤਾ ਜਾਏ, ਇਹਦੇ ਵਿੱਚ 300 ਲੋਕਾਂ ਦੀ ਇਨਵੈਸਟਮੈਂਟ ਸੀਗੀ, ਵਜ਼ੀਰਾਂ ਦੀ, ਮਸ਼ੀਰਾਂ ਦੀ, ਸਰਕਾਰੀ ਅਫਸਰਾਂ ਦੀ, ਆਮ ਲੋਕਾਂ ਦੇ ਰਹਿਣ ਵਾਲਿਆਂ ਲਈ, ਕਿ ਜਦੋਂ ਉਹਨਾਂ ਵੇਖਿਆ ਵੱਡੇ ਵੱਡੇ ਲੋਕ ਲੈ ਰਹੇ ਨੇ ਤੇ ਅਸੀਂ ਤੇ ਰਹਿਣ ਲਈ ਲੈਣਾ, ਅਸੀਂ ਵੀ ਫਲੈਟ ਲਈ ਲੈਣੇ। ਸੋ ਇਹ ਜਿਹੜਾ ਲਗਭਗ 20-25 ਮੰਜ਼ਲਾ ਉੱਚਾ ਇਹ ਟਾਵਰ ਸੀਗਾ, ਇਹਨੂੰ ਢਾਉਣ ਦਾ ਸੁਪਰੀਮ ਕੋਰਟ ਨੇ ਦਿੱਤਾ ਹੁਕਮ। ਠੇਕੇਦਾਰਾਂ ਨੂੰ ਸੂਬਾ ਗਵਰਨਮੈਂਟ ਜਿਹਨੇ ਮਨਜ਼ੂਰੀ ਦਿੱਤੀ ਬਣਾਉਣ ਲਈ, ਬਾਕੀ ਸਾਰੇ ਮਹਿਕਮੇ ਨੂੰ ਦੇਤੇ ਨੋਟਿਸ ਕਿ ਜਿਨ੍ਹਾਂ ਲੋਕਾਂ ਦੀ ਇਨਵੈਸਟਮੈਂਟ ਸੀਗੀ ਉਹਨਾਂ ਦਾ ਮਾਲੀ ਨੁਕਸਾਨ ਵੀ ਪੂਰਾ ਕੀਤਾ ਜਾਏ। ਹੁਕਮ ਹੋ ਗਿਆ। ਉਸ ਤੋਂ ਬਾਅਦ ਇਮਰਾਨ ਖਾਨ ਦਾ ਧਰਮ ਤਖਤਾ ਡਿੱਗਾ, ਮਾਮਲਾ ਲਟਕ ਗਿਆ, ਸੁਪਰੀਮ ਕੋਰਟ ਦੇ ਫੈਸਲੇ ਤੇ ਅਮਲ ਨਾ ਹੋਇਆ, ਸੁਪਰੀਮ ਕੋਰਟ ਟੁੱਟ ਗਈ। ਫਿਰ ਇੱਕ ਫੈਡਰਲ ਆਪਣਾ ਕਨਸਟੀਟਿਊਸ਼ਨ ਕੋਰਟ ਬਣ ਗਈ ਜਿਹਦਾ ਦਰਜਾ ਸੁਪਰੀਮ ਕੋਰਟ ਦੇ ਬਰਾਬਰ ਸੀਗਾ। ਫਿਰ ਇੱਕ ਸੁਪਰੀਮ ਕੋਰਟ ਬਣ ਗਈ ਜਿਹੜੀ ਸਿਰਫ ਸਰਕਾਰੀ ਕੇਸਾਂ ਨੂੰ ਸੁਣੇਗੀ। ਸੋ ਉਹ ਜਿਹੜੀ ਫੈਡਰਲ ਕਨਸਟੀਟਿਊਸ਼ਨ ਕੋਰਟ ਆ, ਉਹਨੇ ਆਖਿਆ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸੀ ਅਸੀਂ ਇਹ ਫੈਸਲਾ ਵਾਪਸ ਨਾ ਰਿਹਾ ਸੱਪ ਤੇ ਲਾਠੀ ਹੈ ਜਿਹੜੀ ਉਹ ਵੀ ਗਈ ਬਾਅਦ ਚ। ਸੋ ਇਹ ਹੈ ਮਾਮਲਾ ਇਹ ਜਿਹੜਾ ਆ। ਇਹਦੇ ਤੇ ਫਿਰ ਜਿਹੜੇ ਸਈਦ ਗਨੀ ਹੋਣੇ ਸੂਬਾ ਵਜ਼ੀਰ ਨੇ ਸਿੰਧ ਸਰਕਾਰ ਦੇ, ਉਹਨਾਂ ਆਖਿਆ ਜੀ ਮੈਂ ਤੇ ਪਹਿਲਾਂ ਲੋਕਾਂ ਦੇ ਨਾਲ ਖਲੋਤਾ ਸਾਂ, ਮੈਂ ਸਦਕੇ ਜਾਵਾਂ। ਇਹ ਸਰਕਾਰੀ ਖਾਲਿਆਂ ਦੇ ਉੱਤੇ, ਸਰਕਾਰੀ ਨਾਲਿਆਂ ਦੇ ਉੱਤੇ, ਸਰਕਾਰੀ ਛੱਪੜਾਂ ਦੇ ਉੱਤੇ ਕਬਜ਼ਾ ਹੋਇਆ, ਲੋਕਾਂ ਦੀ ਇਨਵੈਸਟਮੈਂਟ ਹੋਈ। ਕਬਜ਼ਾ ਹੁੰਦਿਆਂ ਤੁਸੀਂ ਸਿੰਧ ਦੇ ਨਾਲ ਔਰ ਲੋਕਾਂ ਦੇ ਨਾਲ ਨਹੀਂ ਖਲੋਤੇ। ਜਦੋਂ ਇਨਵੈਸਟਮੈਂਟਾਂ ਹੋ ਗਈਆਂ, ਆਪਣਿਆਂ ਦੇ ਵੀ ਇਨਵੈਸਟਮੈਂਟਾਂ ਹੋਈਆਂ, ਖਾਏ ਖਸਮਾਂ ਨੂੰ ਲੋਕਾਂ ਦਾ ਗਾਰਾ ਔਰ ਗਾਰਬੇਜ ਕਿੱਧਰ ਜਾਏਗਾ ਉਹ ਤੇ ਬਾਅਦ ਦੀਆਂ ਗੱਲਾਂ, ਪਰ ਆਪਣੀ ਸਰਮਾਇਆਕਾਰੀ ਜਿਹੜੀ ਉਹ ਬਚ ਗਈ। ਮੈਂ ਤੇ ਜੀ ਉਦੋਂ ਵੀ ਖਲੋਤਾ ਸਾਂ, ਮੈਂ ਹੁਣ ਵੀ ਖਲੋਤਾ ਸਾਂ। ਸਈਦ ਗਨੀ ਹੋਣਾ ਨੇ ਉਦੋਂ ਬਿਆਨ ਦਿੱਤੇ ਉਦੋਂ ਦੇ ਚੀਫ ਜਸਟਿਸ ਆਫ ਪਾਕਿਸਤਾਨ ਦੇ ਖਿਲਾਫ। ਉਹਨਾਂ ਤੁਸੀਂ ਨੇ ਅਦਾਲਤ ਦਾ ਨੋਟਿਸ ਦੇ ਦਿੱਤਾ, ਆ ਜਾ ਵੀ ਇੱਧਰ, ਤੂੰ ਅਦਾਲਤੀ ਫੈਸਲੇ ਤੇ ਕਿੱਦਾਂ ਤਬਸਰਾ ਕੀਤਾ, ਉੱਥੇ ਐਂ ਬਾਈ ਸ਼ਾਇਦ ਮਾਫੀ ਦਿਓ ਨਾ ਕਿ ਨਾ ਜੀ ਨੋਟਿਸ ਤੋਂ। ਪਰ ਉਹ ਵਕਤ ਏਡੀ ਤੇਜ਼ੀ ਦੇ ਨਾਲ ਬਦਲਿਆ ਕਿ ਇਮਰਾਨ ਖਾਨ ਦੀ ਸਰਕਾਰ ਔਰ ਬਾਕੀ ਅਦਾਲਤਾਂ ਦਾ ਨਿਜ਼ਾਮ ਆ ਜਿਹੜਾ ਉਹ ਡਿੱਗਾ। ਇਹ ਮਾਮਲਾ ਉੱਥੇ ਪੈਂਡਿੰਗ ਹੋ ਗਿਆ। ਹੁਣ ਜਦੋਂ ਸਾਰਾ ਨਿਜ਼ਾਮ ਹਾਈਬ੍ਰਿਡ ਹੋ ਗਿਆ ਆ, ਆਪਣੇ ਕੰਟਰੋਲ 'ਚ ਕਰ ਲਏ ਨੇ, ਜੱਜ ਤੋਂ ਲੈ ਕੇ ਅਦਾਲਤਾਂ ਤੱਕ, ਮਹਿਕਮਿਆਂ ਤੋਂ ਲੈ ਕੇ ਫੋਰਸਿਸ ਤੱਕ ਔਰ ਕਨਸਟੀਟਿਊਸ਼ਨ ਤੱਕ ਤੇ ਆਪਣੀ ਮਰਜ਼ੀ ਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਹੁਣ ਉਹ ਮਾਮਲਾ ਜਿਹੜਾ ਉਹ ਰਿਵਰਸ ਹੋ ਗਿਆ ਆ। ਉਹਦੇ ਤੇ ਉਹ ਕਹਿੰਦੇ ਦੇਖੋ ਨਾ ਕਿ ਜੀ ਮੈਂ ਤੇ ਉਦੋਂ ਵੀ ਹੱਕ ਪਾ ਚੁੱਕੀ, ਮੈਂ ਤੇ ਉਦੋਂ ਵੀ ਲੋਕਾਂ ਦੇ ਨਾਲ ਖਲੋਤਾ ਸਾਂ। ਅਸਲ 'ਚ ਲੋਕਾਂ ਦੇ ਨਾਲ ਨਹੀਂ, ਤੁਸੀਂ ਆਪਣੇ ਮਫਾਦਾਤ ਦੇ ਨਾਲ ਖਲੋਤੇ ਸੀਗੇ। ਲੋਕਾਂ ਦੇ ਨਾਲ ਖਲੋਤੇ ਹੁੰਦੇ, ਧਰਤੀ ਦੇ ਨਾਲ ਖਲੋਤੇ ਹੁੰਦੇ, ਸ਼ਹਿਰ ਦੇ ਫਾਇਦੇ ਨਾਲ ਖਲੋਤੇ ਹੁੰਦੇ ਤੇ ਤੁਸੀਂ ਉਹਨਾਂ ਲੋਕਾਂ 'ਚੋਂ ਹੁੰਦੇ ਜਿਹੜੇ ਇਸ ਗੱਲ ਦੀ ਨਿੰਦਿਆ ਕਰ ਰਹੇ ਹੁੰਦੇ ਕਿ ਛੱਪੜਾਂ ਤੇ ਸਰਕਾਰੀ ਖਾਲਿਆਂ ਦੇ ਉੱਤੇ, ਨਾਲਿਆਂ ਦੇ ਉੱਤੇ ਕਬਜ਼ਾ ਕਰਨਾ ਨਜਾਇਜ਼ ਹੈ।
ਪਾਕਿਸਤਾਨ 'ਚ ਪੈਟਰੋਲ ਡੀਜ਼ਲ 13 ਰੁਪਏ ਮਹਿੰਗਾ ਹੋ ਗਿਆ, ਕੀ ਅਪਡੇਟ ਆ? ਇਧਰੋਂ ਜੀ ਇਰਾਨ ਅਮਰੀਕਾ ਜੰਗ ਹੈ ਜਿਹੜੀ ਫਿਰ ਤੋਂ ਸ਼ੁਰੂ ਹੋ ਗਈ ਹੁਣ ਤੇ ਹਫਤੇ ਤੋਂ ਬਾਅਦ ਕਹਿ ਲਓ ਕਿ 7 ਦਿਨਾਂ ਮਗਰੋਂ ਪਾਕਿਸਤਾਨ 'ਚ ਤੇਲ ਦਾ ਮੁੱਲ ਆ ਜਿਹੜਾ ਉਹ ਤੈਅ ਹੁੰਦਾ ਆ 11 ਜੁਲਾਈ ਜੀ ਪਾਕਿਸਤਾਨ 'ਚ ਹੋ ਚੁੱਕੀ ਰਾਤ 12 ਜਦੋਂ ਵਜੇ 11 ਜੁਲਾਈ ਹੋਈ ਹੈ ਤੇ ਪਾਕਿਸਤਾਨੀ ਸਰਕਾਰ ਨੇ ਕਹਿਤਾ ਹੈ ਕਿ ਇਸ ਵੇਲੇ ਹੁਣ ਪੈਟਰੋਲ ਔਰ ਡੀਜ਼ਲ ਹੈ ਜਿਹੜਾ ਇਹਦੇ ਮੁੱਲ ਦੇ ਵਿੱਚ ਅਸੀਂ ਮਜਬੂਰੀ 'ਚ 13 ਰੁਪਏ ਵਾਧਾ ਕਰ ਰਹੇ ਹਾਂ ਜਿਹਦੇ ਤੋਂ ਬਾਅਦ ਪਾਕਿਸਤਾਨ ਭਰ ਦੇ ਵਿੱਚ ਪੈਟਰੋਲ ਦਾ ਜਿਹੜਾ ਨਵਾਂ ਮੁੱਲ ਆ ਲੀਟਰ ਦਾ ਉਹ 310 ਰੁਪਏ 71 ਪੈਸੇ ਹੋ ਗਿਆ ਹੈ ਜਦ ਕਿ ਇਹ ਪਹਿਲਾਂ 300 ਦੀ ਨਫਸਿਆਤੀ ਹੱਦ ਤੋਂ ਥੱਲੇ ਸੀਗਾ 292 93 95 98 ਇੱਥੇ ਸੀਗਾ ਸੋ ਹੁਣ ਇਹ 310.71 ਔਰ ਡੀਜ਼ਲ ਦਾ ਮੁੱਲ ਜਿਹੜਾ ਉਹ 323 ਰੁਪਏ 30 ਪੈਸੇ ਲੀਟਰ ਤੇ ਫਿਰ ਚਲਾ ਗਿਆ ਹੈ ਜੇ ਜੰਗ 4 ਦਿਨ ਹੋਰ ਚੱਲਦੀ ਹੈ ਦੁਨੀਆ ਭਰ ਦੇ ਵਿੱਚ ਤੇਲ ਦਾ ਮੁੱਲ ਵਧਣਾ ਹੈ ਤੇ ਸਮਝੋ ਕਿ ਪਾਕਿਸਤਾਨ ਦੇ ਵਿੱਚ ਵੀ ਤੇਲ ਦਾ ਮੁੱਲ ਤਾਂ ਨੂੰ ਜਾਏਗਾ ਜਦੋਂ ਤਾਂ ਨੂੰ ਜਾਏਗਾ ਫਿਰ ਮਹਿੰਗਾਈ ਵੀ ਤਾਂ ਨੂੰ ਜਾਏਗੀ ਔਰ ਪਾਕਿਸਤਾਨ ਜਦੋਂ ਮਹਿੰਗਾਈ ਤਾਂ ਨੂੰ ਜਾਂਦੀ ਹੈ ਤੇ ਫਿਰ ਥੱਲੇ ਆਉਂਦੀ ਤੇ ਇੰਨਾ ਕਹਿ ਲਵੋ ਕਿ ਹੋਸ਼ ਜਿੰਨਾ ਵਕਤ ਗੁਜ਼ਾਰ ਛੱਡਿਆ ਨਹੀਂ ਵੇਖੀ ਆਮ ਬੰਦੇ ਦੇ ਪਿਸਣ ਦਾ ਟਾਈਮ ਹੈ ਜਿਹੜਾ ਉਹ ਫਿਰ ਸ਼ੁਰੂ ਹੋ ਗਿਆ ਮਸੂਦ ਪਾਕਿਸਤਾਨ ਦੇ ਵਿੱਚ ਬੱਚਿਆਂ ਦੇ ਬਾਰੇ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਜਿਹੜੀਆਂ ਨਾ ਬੁਰੀਆਂ ਹੀ ਆ ਰਹੀਆਂ ਹੈਗੀਆਂ ਨੇ ਇਸੇ ਤਰ੍ਹਾਂ ਦੀ ਇੱਕ ਹੋਰ ਖਬਰ ਜਿਹੜੀ ਉਹ ਸਾਡੇ ਸਾਹਮਣੇ ਆਈ ਹੈ ਕਿ ਪਹਿਲੇ ਤਾਂ ਟਿਊਸ਼ਨ ਸੈਂਟਰ ਵਾਲੀ ਅਸੀਂ ਕੁਝ ਦਿਨ ਪਹਿਲੇ ਸ਼ੇਅਰ ਕੀਤੀ ਹੈਗੀ ਹੁਣ ਇੱਕ ਹੋਰ ਟਿਊਸ਼ਨ ਸੈਂਟਰ ਦੇ ਵਿੱਚੋਂ 10 ਵਰਿਆਂ ਦੀ ਬੱਚੀ ਜਿਹੜੀ ਉਹਦੀ ਲਾਸ਼ ਲੱਭੀ ਹੈਗੀ ਹੈ ਤੇ ਉਹ ਘਰਦਿਆਂ ਨੂੰ ਉਹਨਾਂ ਨੇ ਜਦੋਂ ਇਤਲਾਹ ਦਿੱਤੀ ਉਹ ਕਿਤੇ ਪਿਓ ਸੀ ਘਰ ਦੇ ਵਿੱਚ ਉਹਨੇ ਛੇਤੀ ਨਾਲ ਫੋਨ ਚੱਕਿਆ ਗਿਆ ਉਹ ਕਹਿੰਦੇ ਜੁੱਤੀ ਵੀ ਨਹੀਂ ਚੱਜ ਨਾ ਪਾਈ ਉਹਨਾਂ ਆਖਿਆ ਜੀ ਬੇਹੋਸ਼ ਹੋ ਗਈ ਹੈਗੀ ਠੀਕ ਹੈ ਤੇ ਕਿਹਾ ਇਹ ਜਾ ਰਿਹਾ ਹੈ ਕਿ ਬੱਚੀ ਨੂੰ ਆਪ ਮਾਰਿਆ ਗਿਆ ਪੁਲਿਸ ਰਿਪੋਰਟ ਦੇ ਵਿੱਚ ਇਹੀ ਆਖਿਆ ਗਿਆ ਕਿ ਬੱਚੀ ਨੂੰ ਆਪ ਮਾਰਿਆ ਕਿਉਂਕਿ ਪਹਿਲੇ ਤਾਂ ਨਹੀਂ ਜਦੋਂ ਬੇਹੋਸ਼ ਹੋਈ ਪਿਓ ਚੁੱਕ ਕੇ ਤੇ ਹਸਪਤਾਲ ਲੈ ਗਿਆ ਹਸਪਤਾਲ ਡਾਕਟਰਾਂ ਨੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਗਲੇ ਤੇ ਇਹਦੇ ਨਿਸ਼ਾਨ ਹੁਣ ਇੱਥੇ ਵੀ ਪ੍ਰਵੀਨ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਟਿਊਸ਼ਨ ਸੈਂਟਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਚਰਾ ਲਾਹੌਰ ਦੇ ਵਿੱਚ ਇਹ ਮਾਮਲਾ ਜਿਹੜਾ ਇਹ ਪੁੰਗ ਰਿਹਾ ਹੈ 10 ਸਾਲਾਂ ਦੀ ਇਹ ਬੱਚੀ ਹੈ ਆਖਿਆ ਜਾ ਰਿਹਾ ਕਿ ਪੜ੍ਹਾਈ ਦੇ ਵਿੱਚ ਕਮਜ਼ੋਰ ਸੀਗੀ ਟਿਊਸ਼ਨ ਵਾਲੇ ਨੇ ਜਿਹੜੇ ਉਹ ਇਹਦੇ ਉੱਤੇ ਦਬਾਅ ਪਾਉਂਦੇ ਸੀਗੇ ਪੁਲਿਸ ਦੀ ਤਾਜ਼ਾ ਰਿਪੋਰਟ 'ਚ ਇਹ ਆਖਿਆ ਗਿਆ ਕਿ ਬੱਚੀ ਨੇ ਪਹਿਲਾਂ ਵੀ ਸੁਸਾਈਡ ਦੀ ਕੋਸ਼ਿਸ਼ ਕੀਤੀ ਸੀ ਮਾਮਲਾ ਗੰਭੀਰ ਆ ਪਾਕਿਸਤਾਨ ਤੋਂ ਬੱਚਿਆਂ ਦੇ ਹੱਕ ਦੇ ਵਿੱਚ ਕੋਈ ਚੰਗੀਆਂ ਖਬਰਾਂ ਜਿਹੜੀਆਂ ਉਹ ਪ੍ਰਵੀਨ ਸਾਹਮਣੇ ਨਹੀਂ ਆ ਰਹੀਆਂ ਜੀ ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਜਾਂਦੇ ਕਰਨੇ ਹੁੰਨੇ ਆ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ YouTube ਹੈ ਇੰਸਟਾਗ੍ਰਾਮ ਹੈ ਉਹਦੇ ਤੇ ਵੇਖ ਵੀ ਸਕਦੇ ਜੀ ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੌਜਬ ਖਬਰਾਂ ਸੀ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਨੇ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਪੇਸ਼ ਕੀਤੀਆਂ ਜਾਂਦੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 46272 5200 4082725200 ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।